यूके ਅਤੇ ਜਨੇਵਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਵਿੱਚ 8 ਮਈ ਦਿਨ ਐਤਵਾਰ ਨੂੰ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 345 500 9516 ਜਾਂ +39 327 583 04। ਦੀਪ ਸਿੱਧੂ ਦੀ ਨਿੱਘੀ ਯਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਵਿਸ਼ੇਸ਼ ਪੰਥਕ ਕਾਨਫਰੰਸ ਰਾਇਲ ਇੰਡੀਅਨ ਪੈਲੇਸ ਨਿਊਯਾਰਕ ਵਿਖੇ 8 ਮਈ 2022 ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਸਰਦਾਰ ਕੁਸ਼ਲਪਾਲ ਸਿੰਘ ਮਾਨ ਖਾਸ ਤੌਰ ਤੇ ਹਾਜ਼ਰੀ ਭਰਨਗੇ ਤੇ ਸਰਦਾਰ ਈਮਾਨ ਸਿੰਘ ਮਾਨ ਵੀਡੀਓ ਕਾਲ ਰਾਹੀਂ ਹਾਜ਼ਰੀ ਲਗਵਾਉਣਗੇ। ਆਓ ਕੌਮੀ ਹੋਣ ਦੀ ਲੜਾਈ ਨੂੰ ਹੋਰ ਮਜ਼ਬੂਤ ਕਰੀਏ। ਇਸ ਕਾਨਫਰੰਸ ਵਿੱਚ ਆਪ ਸਭ ਨੂੰ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਤੁਸੀਂ TV 84 ਤੇ ਦੁਪਹਿਰ 12:30 ਵਜੇ ਤੋਂ ਦੇਖ ਸਕਦੇ ਹੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਇਸ ਗੱਲ ਦੀਆਂ ਸੰਭਾਵਨਾਵਾਂ ਹਨ ਕਿ ਰੂਸ ਵੱਲੋਂ ਯੂਕਰੇਨ ਦੇ ਖਿਲਾਫ ਖੁੱਲ੍ਹੀ ਜੰਗ ਦਾ ਐਲਾਨ ਕੀਤਾ ਜਾਵੇਗਾ। ਇਸ ਸਥਿਤੀ ਵਿੱਚ ਇਹ ਜੰਗ ਸਾਰੇ ਯੂਰਪ ਵਿੱਚ ਫੈਲ ਸਕਦੀ ਹੈ ਤੇ ਤੀਸਰੇ ਵਰਲਡ ਵਾਰ ਵੱਲ ਦੁਨੀਆ ਨੂੰ ਢਕ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਜਦੋਂ ਤੁਸੀਂ ਮੇਨ ਸਟ੍ਰੀਮ ਮੀਡੀਆ ਦੇਖਦੇ ਹੋ ਤਾਂ ਤੁਹਾਨੂੰ ਯੂਕਰੇਨ ਦੇ ਹਵਾਲੇ ਨਾਲ ਕੋਈ ਬਹੁਤੀਆਂ ਖਬਰਾਂ ਮਿਲਦੀਆਂ ਨਹੀਂ ਨੇ। ਅੱਗੇ ਤਾਂ ਹੁੰਦਾ ਸੀ ਫਲਾਂ ਸ਼ਹਿਰ ਨੂੰ ਘੇਰ ਲਿਆ, ਉਹਦੇ 'ਚ ਬੰਬ ਡਿੱਗ ਪਏ ਜਾਂ ਉੱਥੇ ਇਹ ਖਤਰਾ ਉਹ ਖਤਰਾ ਹੈ। ਪਰ ਸਾਇਲੈਂਟਲੀ ਜਦੋਂ ਇਸ ਕਿਸਮ ਦੀ ਸਾਇਲੈਂਸ ਹੁੰਦੀ ਹੈ ਉਦੋਂ ਸਮਝੋ ਕਿ ਕੁਛ ਨਾ ਕੁਛ ਸੀਰੀਅਸ ਕੁੱਕ ਹੋ ਰਿਹਾ, ਕਿਉਂਕਿ ਸਾਇਲੈਂਸ ਨਹੀਂ ਹੈ ਇਸ ਵੇਲੇ। ਇੱਕ ਪਾਸੇ ਯੂਰਪ ਡਿਵਾਈਡਡ ਹੈ। ਜਿਵੇਂ ਅਮਰੀਕਾ ਦੀ ਮਨਸ਼ਾ ਸੀ ਕਿ ਉਹਨਾਂ ਨੂੰ ਰਸ਼ੀਆ ਦੇ ਖਿਲਾਫ ਇਕਨੋਮਿਕਲ ਸੈਂਕਸ਼ਨਸ ਲਈ ਖਾਸ ਤੌਰ 'ਤੇ ਆਇਲ ਸਪਲਾਈ ਉਸ ਦੇ ਉੱਤੇ ਕੰਸੈਂਸਸ ਹੋਏ, ਪਰ ਹੰਗਰੀ ਵੀ ਅੜ ਗਿਆ ਔਰ ਕਿਸੇ ਹੱਦ ਤੱਕ ਜਰਮਨ ਵੀ ਵਿੱਚ ਵਿਚਾਲੇ ਹੈ ਔਰ ਕੁਛ ਮੁਲਕਾਂ ਨੇ ਜਿਹੜਾ ਉਸ ਤੋਂ ਨਾ ਕੀਤੀ ਹੈ ਔਰ ਬਾਕੀ ਗਲੋਬਲੀ ਤਾਂ ਚੱਲ ਹੀ ਰਹੀ ਹੈ ਪੋਲਰਾਈਜੇਸ਼ਨ। ਹੁਣ ਬਾਈਡਨ ਦੇ ਲਈ ਇਹ ਬਹੁਤ ਅਹਿਮ ਹੈ ਕਿਉਂਕਿ ਮਿਡ ਟਰਮ ਇਲੈਕਸ਼ਨਸ ਅਮਰੀਕਾ 'ਚ ਆ ਰਹੀਆਂ ਨੇ, ਕਾਂਗਰਸ ਔਰ ਸੈਨੇਟ ਸੀਟਾਂ ਦੀਆਂ, ਔਰ ਇਹ ਫੀਅਰ ਹੈ ਕਿਉਂਕਿ ਇਸ ਵੇਲੇ ਇਕਨੋਮਿਕਲ ਕ੍ਰਾਈਸਿਸ ਕਾफ़ी ज़्यादा है, इकॉनमी महंगाई बहुत ज़्यादा है और उन्हें भी सारे आंडे बाइडन एडमिनिस्ट्रेशन ने इस यूक्रेन के मुद्दे ते पाए हुए ने। ईवन $33 बिलियन ਜਿਹੜਾ है बाइडन ने मंगਿਆ कांग्रेस ਤੋਂ कि जी ਅਸੀਂ ਜਿਹੜਾ ਇਹਦੇ 'ਚ ਪੰਪ ਇਨ ਕਰਨਾ ਹੈ ਯੂਕਰੇਨ 'ਚ। ਔਰ ਜਦੋਂ ਕਿ ਸੀਰੀਅਸ ਕ੍ਰਾਈਸਿਸ ਨੇ ਅਸੀਂ ਦੇਖ ਰਹੇ ਹਾਂ ਕਿ ਵੀ ਅਮਰੀਕਾ ਲਈ ਯੂਕਰੇਨ ਕਿੰਨਾ ਇੰਪੋਰਟੈਂਟ ਹੈ ਕਿ ਹਾਊਸ ਸਪੀਕਰ ਨੈਂਸੀ ਪੈਲੋਸੀ ਪਰਸੋਂ ਚੁੱਪਚਾਪ ਬਿਨਾਂ ਦੱਸੇ ਕੀਵ ਯੂਕਰੇਨ ਦੀ ਕੈਪੀਟਲ 'ਚ ਪਹੁੰਚੀ ਔਰ ਉੱਥੇ ਉਹਨਾਂ ਨੇ ਕਿਹਾ ਕਿ ਵਾਊਡ ਅਨਬੈਂਡਿੰਗ US ਸਪੋਰਟ। ਸੋ ਪੋਲੀਟੀਕਲੀ ਉਹਨਾਂ ਨੇ ਆਪਣਾ ਕੋਈ ਲਚਕੀਲਾ ਪਾਰਟ ਨਹੀਂ ਹੈ ਔਰ ਸਖਤੀ ਨਾਲ ਪੁਤਿਨ ਨੂੰ ਵਾਰ ਕ੍ਰਿਮੀਨਲ ਵੀ ਔਰ ਦੂਸਰਾ ਤੀਸਰਾ ਵੀ ਇਹ ਕੀਤਾ ਹੋਇਆ। ਹੁਣ ਇਸ ਸਾਰੇ 'ਚ ਇਸ ਵੇਲੇ ਪੁਤਿਨ ਦੀ ਸਾਇਲੈਂਸ ਔਰ ਇੱਕ ਗੱਲ ਦਾ ਧਿਆਨ ਰਹੇ ਕਿ ਯੂਕਰੇਨ ਦੇ ਖਿਲਾਫ ਜਿਹੜੀ ਰਸ਼ੀਆ ਦੀ ਕਾਰਵਾਈ ਆ ਉਹਨੂੰ ਉਹਨਾਂ ਨੇ ਕਦੇ ਵਾਰ ਡਿਕਲੇਅਰ ਨਹੀਂ ਕੀਤੀ ਯੂਕਰੇਨ ਦੇ ਖਿਲਾਫ, ਉਹਨੂੰ ਉਹ ਆਪਰੇਸ਼ਨ ਹੀ ਕਹਿੰਦੇ ਸੀ। ਪਰ ਹੁਣ ਇਸ ਗੱਲ ਦੀਆਂ ਸੰਭਾਵਨਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਕਿ 8 ਤੇ 9 ਮਈ ਦਾ ਦਿਨ ਆ ਰਿਹਾ 1945 ਦੇ। ਇਹ 2 ਦਿਨ ਨੇ ਕਿਉਂਕਿ ਅਮਰੀਕਾ 'ਚ 8 ਮਈ ਨੂੰ ਵਿਕਟਰੀ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ, ਯੂਰਪ ਦੇ ਵਿੱਚ 9 ਮਈ ਨੂੰ ਹੁੰਦਾ ਹੈ ਜਿੱਦਣ ਜਰਮਨ ਦੀਆਂ ਫੌਜਾਂ ਨੇ ਜਿਹੜਾ ਉਹ ਸਰੈਂਡਰ ਕੀਤਾ ਸੀ। ਐਜ਼ ਏ ਵਿਕਟਰੀ ਡੇ ਸੈਲੀਬ੍ਰੇਟ ਕੀਤਾ ਜਾਂਦਾ। ਉਹਦੀਆਂ ਡੇਟਾਂ ਇਵੇਂ ਨੇ ਕਿ 29 ਅਪ੍ਰੈਲ ਨੂੰ ਹਿਟਲਰ ਨੇ ਆਪਣੀ ਵਾਈਫ ਔਰ ਦੂਜੇ ਦੇ ਨਾਲ ਜਿਹਦੇ ਨਾਲ ਕੁਛ ਘੰਟੇ ਪਹਿਲਾਂ ਹੀ ਉਹਨੇ ਵਿਆਹ ਕੀਤਾ, 72 ਘੰਟੇ ਪਹਿਲਾਂ ਉਹਨੇ ਜਿਹੜਾ ਸੁਸਾਈਡ ਕਰ ਲਿਆ ਮਾਰ ਕੇ ਆਪਣੇ ਆਪ ਨੂੰ ਗੋਲੀ। ਔਰ ਜਿਹੜਾ ਇਹ 8 ਮਈ ਨੂੰ ਜਿਹੜਾ ਇਹ ਵਿਕਟਰੀ ਡੇ ਔਰ ਇਹਦੀ ਬਹੁਤ ਵੱਡੀ ਸੈਲੀਬ੍ਰੇਸ਼ਨ ਹੁੰਦੀ ਹੈ ਅਮਰੀਕਾ 'ਚ 8 ਨੂੰ, ਬਾਹਰ 9 ਮਈ ਨੂੰ ਹੁੰਦਾ। ਔਰ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਐਨ ਇਸ ਮੌਕੇ ਦੇ ਉੱਤੇ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਡੈਕਲੇਰੇਸ਼ਨ ਆਫ ਵਾਰ, ਜਦੋਂ ਤੁਸੀਂ ਵਾਰ 'ਚ ਚਲੇ ਜਾਂਦੇ ਹੋ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਯੂਕਰੇਨ ਹੁਣ ਯੂਰਪ ਦੇ ਬਿਹਾਫ ਦੇ ਉੱਤੇ ਹੀ ਪ੍ਰੋਕਸੀ ਵਾਰ ਲੜ ਰਿਹਾ। ਹਥਿਆਰ ਹੋਣ ਜਾਂ ਉਹਨਾਂ ਦੇ ਹੀ ਬੈਠੇ ਹੋਣੇ ਨੇ ਜਿਹੜੇ ਸਾਰੇ ਮਾਸਟਰਮਾਈਂਡ ਨੇ ਅਮਰੀਕਾ ਦੇ ਜਾਂ UK ਦੇ ਜਾਂ ਦੂਸਰਿਆਂ ਦੇ।
ਔਰ ਹੋ ਸਕਦਾ ਹੈ ਵੀ ਪੁਤਿਨ ਨੇ ਫਾਈਨਲੀ ਦੇਖਿਆ ਕਿ ਵੀ ਬਜਾਏ ਇਹ ਮੇਰਾ ਅਫਗਾਨਿਸਤਾਨ ਬਣ ਜਾਏ ਰੂਸ ਦਾ, ਔਰ ਇਹ 1000 ਕੱਟਸ ਵਾਂਗ ਜਿਹੜਾ ਉਹ ਅਸੀਂ ਬਲੀਡ ਟੂ ਡੈਥ ਹੋਈਏ, ਇੱਕ ਵਾਰੀ ਜਿਹੜਾ ਉਹ ਦੋ ਹੱਥ ਕਰ ਹੀ ਲਈਏ। ਔਰ ਜ਼ਾਹਰ ਹੈ ਕਿ ਵੀ ਜੇ ਯੂਕਰੇਨ ਦੇ ਖਿਲਾਫ ਰਸ਼ੀਆ ਵਾਰ ਡਿਕਲੇਅਰ ਕਰਦਾ ਹੈ ਤੇ ਫਿਰ ਯੂਰਪ ਦੇ ਸਾਕਨ ਹੋਣ ਦੇ ਚਾਂਸਸ ਵੀ ਬਣ ਜਾਂਦੇ ਨੇ। ਔਰ ਜੇ ਯੂਰਪ ਸਾਕਨ ਹੁੰਦਾ ਹੈ ਤੇ ਫਿਰ ਜਿਹਨੂੰ ਅਸੀਂ ਵਰਲਡ ਵਾਰ 3 ਕਹਿ ਕੇ, ਔਰ ਦੂਸਰਾ ਹੁਣ ਤੱਕ ਜਿਸ ਨੂੰ ਪਿੱਛੇ ਧੱਕਿਆ ਜਾ ਰਿਹਾ ਸੀ, ਦੁਨੀਆ ਜਿਹੜੀ ਹੈ ਉਸ ਵੱਲ ਵੱਧ ਸਕਦੀ ਹੈ। ਕਿਉਂਕਿ ਰਸ਼ੀਆ ਦੀ ਇੱਕ ਸਟੇਟਮੈਂਟ, ਰਸ਼ੀਆ ਸੇਜ਼ ਪੰਪਿੰਗ ਯੂਕਰੇਨ ਵਿਦ ਵੈਪਨਸ ਇਜ਼ ਥ੍ਰੈਟ ਟੂ ਯੂਰਪੀਅਨ ਸਿਕਿਉਰਿਟੀ। ਸੋ ਇਹ ਕਹਿ ਕੇ ਉਹਨਾਂ ਨੇ ਓਵਰਆਲ ਯੂਰਪ ਨੂੰ ਥ੍ਰੈਟ ਵੀ ਦੇ ਦਿੱਤੀ ਹੈ ਕਿ ਵੀ ਤੁਸੀਂ ਜਿਹੜਾ ਹੈ ਯੂਕਰੇਨ 'ਚ ਹਥਿਆਰ ਔਰ ਮਦਦ ਕਰ ਰਹੇ ਹੋ, ਇਹਦਾ ਮਤਲਬ ਇਹ ਹੈ ਵੀ ਤੁਸੀਂ ਆਪਣੀ ਸਿਕਿਉਰਿਟੀ ਨੂੰ ਹੀ ਚੈਲੰਜ ਕਰ ਰਹੇ ਹੋ। ਔਰ ਕੱਲੀ ਗੱਲ ਇਹ ਜੰਗ ਦੀ ਨਹੀਂ ਹੈ, ਇੱਕ ਇਕੋਨੋਮਿਸਟ ਦਾ ਬੜਾ ਡਿਟੇਲ ਆਰਟੀਕਲ ਹੈ, ਮੈਂ ਡਿਸਕਸ ਨਹੀਂ ਕਰ ਪਾਵਾਂਗਾ, ਹਾਊ ਦਾ ਵਾਰ ਇਨ ਯੂਕਰੇਨ ਇਜ਼ ਚੇਂਜਿੰਗ ਯੂਰਪਸ ਡੈਮੋਗ੍ਰਾਫੀ। ਹੁਣ ਯੂਰਪ ਦੀ ਇੱਕ ਵੱਡਾ ਫਿਕਰ ਸੀ ਕਿ ਵੀ ਉੱਥੇ ਤਾਂ ਆਬਾਦੀ ਬਹੁਤ ਤੇਜ਼ੀ ਨਾਲ ਘਟ ਰਹੀ, ਬੁੱਢੇ ਵੱਧ ਗਏ ਨੇ, ਨਵੇਂ ਬੱਚੇ ਜੰਮਦੇ ਨਹੀਂ ਹੈ ਜਾਂ ਲੋਕ ਜੰਮਣਾ ਨਹੀਂ ਚਾਹੁੰਦੇ, ਵਿਆਹ ਦੀ ਇੰਸਟੀਟਿਊਸ਼ਨ ਵੀ ਜਿਹੜੀ ਹੈ ਉਹ ਕੁਝ ਹਲਕਿਆਂ ਦੇ ਵਿੱਚ ਇਰੈਲੇਵੈਂਟ ਬਣਾ ਦਿੱਤੀ ਗਈ ਹੈ। ਔਰ 1.2 1.3 ਗਰੋਥ, ਔਰ ਪੋਪੂਲੇਸ਼ਨ ਉਹ ਅੰਦਾਜ਼ਾ ਲਾ ਰਹੇ ਨੇ ਵੀ ਅਗਲੇ 20 ਸਾਲ ਤੱਕ ਤਾਂ ਸਟੇਬਲ ਹੋਏਗੀ, ਫਿਰ ਘਟਣੀ ਸ਼ੁਰੂ ਹੋਏਗੀ। ਪਰ ਹੁਣ ਇਹ ਜਿਹੜੀਆਂ ਡੈਮੋਗ੍ਰਾਫਿਕ ਚੇਂਜਸ ਨੇ, ਜਿਵੇਂ ਲੱਖਾਂ ਲੋਕ ਆਲਮੋਸਟ 11 ਮਿਲੀਅਨ ਦੇ ਲਗਭਗ ਯੂਕਰੇਨੀਅਨ ਡਿਸਪਲੇਸ ਹੋਏ ਨੇ, 4-5 ਮਿਲੀਅਨ ਵਿਦਨ ਯੂਕਰੇਨ, ਬਾਕੀ ਪੋਲੈਂਡ, ਹੰਗਰੀ ਇੱਧਰ ਉੱਧਰ ਜਾ ਰਹੇ ਨੇ, ਪੋਲੈਂਡ ਸਭ ਤੋਂ ਜ਼ਿਆਦਾ ਨੇ। ਕਿਵੇਂ ਇਹ ਡੈਮੋਗ੍ਰਾਫਿਕਸ ਆਬਾਦੀ ਬੈਲੈਂਸ, ਕਿਉਂਕਿ ਜਿਹੜੇ ਯੂਕਰੇਨੀਅਨ ਮਰਦ ਨੇ ਉਹ ਤਾਂ ਉੱਥੇ ਨੇ, 18 ਸਾਲ ਤੋਂ 60 ਸਾਲ ਤੱਕ ਉਹਨਾਂ ਨੂੰ ਰੋਕਿਆ ਗਿਆ ਵੀ ਉਹਨਾਂ ਨੇ ਲੜਨਾ, ਤੇ ਬੀਬੀਆਂ ਤੇ ਬੱਚੇ ਉਹੀ ਬਾਹਰ ਨਿਕਲੇ ਨੇ। ਸੋ ਮਤਲਬ ਇਹ ਬਹੁਤ ਸਾਰੇ ਚੈਲੰਜਸ ਨੇ ਜਿਹਦੇ ਕਰਕੇ ਜੇ ਫਰਦਰ ਉਸ ਪਾਸੇ ਵੱਲ ਪੁਸ਼ ਹੁੰਦਾ ਹੈ ਜਾਂ ਰਸ਼ੀਆ ਓਪਨਲੀ ਵਾਰ ਡਿਕਲੇਅਰ ਕਰਦਾ ਹੈ ਅਗੇਂਸਟ ਯੂਕਰੇਨ, ਤਾਂ ਅਸੀਂ ਸਮਝਦੇ ਹਾਂ ਕਿ ਵੀ ਇਹ ਥਰਡ ਵਰਲਡ ਵਾਰ ਦੇ ਲਈ ਇਕੱਲਾ ਯੂਰਪ ਹੀ ਸਾਕਨ ਨਹੀਂ ਹੋਏਗਾ, ਉਸ ਦਾ ਜਿਹੜਾ ਦਰਵਾਜ਼ਾ ਖੁੱਲ ਜਾਏਗਾ, ਜਿਹੜਾ ਕਿ ਬਹੁਤ ਹੀ ਦੁਖਦ ਗੱਲ ਹੋਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਫਿਓਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।